ਤੋਬਾ 3 ਮੀਲ ਲਾਸ਼ਾਂ ਦੇ ਉੱਤੋਂ ਦੀ ਆਏ 3 ਮੀਲ 3 ਮੀਲ ਲਾਸ਼ਾਂ ਦੇ ਉੱਤੋਂ ਦੀ ਆਏ ਲਾਸ਼ਾਂ ਦੇ ਜਿੰਨੇ ਆਵਾਣਾ ਦੇ ਪਿੰਡ ਸੀ ਨਾ ਹਾਂ ਬੰਦੇ ਦੇ ਤਾਂ ਪਾਸੇ ਸਾਡੀਆਂ ਬੁੱਢੀਆਂ ਜਿਹੜੀਆਂ ਸੀ ਉਹ ਵੀ ਗੱਤਕਾ ਖੇਡਦੀਆਂ ਸੀ ਗਤਕਾ ਗੱਤਕਾ ਅੱਛਾ ਗੱਤਕੇ ਨੂੰ ਸਿਰਫ ਗੋਲੀ ਮਾਰ ਦਿੰਦੀ ਜਾਂ ਪੱਥਰ ਮਾਰ ਦਿੰਦਾ ਹੂੰ 100 ਬੰਦਾ ਵੀ ਇਹਦੇ ਬਗਰ ਲੱਗਾ ਹੋਵੇ ਨਾ ਡਾਂਗਾ ਲਾ ਕੇ ਗੱਤਕੇ ਨੇ ਮਾਰ ਨਹੀਂ ਖਾਣਾ ਉਹਨਾਂ ਨੂੰ ਮਾਰਨਾ ਆਪ ਨਹੀਂ ਆਪਣੇ ਹੀ ਵਜਨ ਦੇ ਆਪਣੇ ਨਹੀਂ ਬਚਣਾ ਹਾਂ ਉਹ ਇਹ ਚੀਜ਼ ਹੂੰ ਫਿਰ ਜਿਹੜੇ ਢੱਡੇ ਸਲੋੜੇ ਅਸੀਂ ਹੁੰਦੇ ਆ ਨਾ ਕਾਫਲਾ ਸਾਡਾ ਅੱਛਾ ਤਾਂ ਉਹਨੂੰ ਸਿੱਖ ਨੂੰ ਆਂਦਾ ਕਿ ਅੱਧਾ ਇੱਧਰ ਕਾਫਲਾ ਹੋਵੇ ਤਾਂ ਅੱਧਾ ਇੱਧਰ ਹੋਵੇ ਹੂੰ ਤਾਂ ਫੇਰ ਪਤਾ ਚਲਾਉਂਦਾ ਹੀ ਇੱਧਰ ਪਹੁੰਚਦਾ ਤੇ ਇੱਧਰ ਪਹੁੰਚਦਾ ਹੂੰ अस्सलाम वालेकुम जी मैं तेरा वीर मोहम्मद तनवीर पिंड पहुंचा मैं इस टाइम कड़ियाला जिला हाफसाबाद मेरे पिछे पिंड तो नजर आंदा होना जी आओ जी पिंड कड़ियाला जिला हाफसाबाद इस पिंड दे विच काफ़ी सिख सरदार रहिंदे 47 तो पहला चलने हुण पिंड दे अंदर ते कोई पिंड दा वसनीक बुजुर्ग लभण दी कोशिश करांगे कोई लभ जावे ते ओहदा लभ के 47 तो पहला जिहड़ा होवे 1947 तो पहला दे कोई बुजुर्ग वेख के लभ के ओहदे नाल गलबात करांगे 47 बारे ओहदे नाल सारी जिहड़ी ओहदी कहानी रिकॉर्ड करांगे ते आओ चलने पिंड दे अंदर बाबा जी की नाम अपना फजल करीम फजल करीम हाँ साढ़े अब्बा जी का की नाम ताजदीन ताजदीन बाबा जी तुसी वसनीक हो के उधरों आए उधरों आए केड़ा पिंड सी भला उथे मंसूरपुर मंसूरपुर हाँ हां ते अपना जिला केड़ा सी थे जिला हुशियारपुर जिला हुशियारपुर ते तहसील केड़ी सी भला दसूआ दसूआ बाबा जी थाना थोना केड़ा लगदा है तैनूं भला हैं थाना केड़ा लगदा है तैनूं मकैरियां मकेरियां अच्छा ਉਹਦੇ ਨਾਲ ਕੋਈ ਪਿੰਡ ਕਿਹੜਾ ਸੀ ਹੋਰ ਮਸ਼ਹੂਰ ਪਿੰਡ ਮਸ਼ਹੂਰ ਮੇਰਾ ਉਹਦੇ ਨਾਲ ਪਿੰਡ ਸਿੰਘਵਾਲ ਸੀ ਹਾਂ ਹਾਂ ਮਦੀਨਪੁਰ ਸੀ ਹਾਂਜੀ ਤੇ ਪੜੇਰਾ ਸੀ ਸਾਰ ਫਿਰ ਮਹਿਲਪੁਰ ਸੀ ਪੜੋਰੀਆਂ ਸੀ ਅੱਛਾ ਅੱਛਾ ਤੇ ਲਾਇਓਵਾਲ ਸੀ ਅੱਛਾ ਬਾਬਾ ਜੀ ਆਪਣੀ ਜ਼ਾਤ ਕਿਹੜੀ ਤੁਹਾਡੀ ਆਵਾਨ ਅਮਾਨ ਤੁਸੀਂ ਹਾਂ ਅੱਛਾ ਅੱਛਾ ਸਹੀ ਹੈ ਬਾਬਾ ਜੀ ਉਹ ਕਿੱਡੇ ਕੁ ਸੀ ਭਲਾ ਜਦੋਂ ਉਜੜ ਕੇ ਆਏ ਸੀ ਉਹਦਾ ਮੈਂ ਉਸੇ 10-11 ਸਾਲ ਦਾ। ਅੱਛਾ 10-11 ਸਾਲ ਦਾ ਅੱਛਾ ਤੇ ਆਪਣਾ ਉਥੇ ਪਿੰਡ ਦੇ ਨੰਬਰਦਾਰ ਕਿੰਨੇ ਹਨ ਬਜ਼ੁਰਗ ਦੱਸਦੇ ਪਏ ਤੁਸੀਂ ਨੰਬਰਦਾਰ ਇੱਕ ਤਾਂ ਉਹ ਮਰ ਗਿਆ ਇੱਕ ਅਹਿਮਦ ਸੀ ਨੰਬਰਦਾਰ ਅੱਛਾ ਤੇ ਇੱਕ ਨਿਊਜਨ ਸੀ ਉਹਦਾ ਨਾਮ ਨਿਊਜਨ ਸਾਲ ਮੁਸਲਮਾਨ ਸੀ ਸਾਰੇ ਮੁਸਲਮਾਨ ਸੀ ਸਾਰੇ। ਅੱਛਾ ਅੱਛਾ ਸਾਡੇ ਪਿੰਡ ਸਿਰਫ 3 ਘਰ ਸੀ ਇੱਕ ਬਾਹਮਣਾ ਦਾ ਹਾਂ ਹਾਂ ਤੇ 2 ਖੱਤਰੀਆਂ ਦੇ ਅੱਛਾ ਅੱਛਾ ਹਾਂ ਬਾਹਮਣ ਦਾ ਭਗਰਾਮ ਸੀ ਤੇ ਜਿਹੜੇ ਖੱਤਰੀ ਸੀ ਇੱਕ ਨਾ ਚੰਦਾ ਰਾਮ ਸੀ ਹੂੰ ਇੱਕ ਨਾ ਸੋਹਣਾ ਸੀ ਅੱਛਾ ਆਜ ਖੱਤਰੀਆਂ 2 ਘਰ ਸੀ ਹੂੰ ਬਾਕੀ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਅੱਛਾ ਬਾਬਾ ਬਹੁਤ ਵੱਡਾ ਪਿੰਡ ਸੀ ਬੜਾ ਡਬਲ ਪਿੰਡ ਮਸ਼ਹੂਰ ਵੀ ਬੜਾ ਹੈ ਤੱਕਾਂ ਦੇ ਬੜਾ ਮਸ਼ਹੂਰ ਪਿੰਡ ਸੀ ਮਸ਼ਹੂਰ ਲੋਕ ਹਾਂ ਆਪਣਾ ਤਾਂ ਕੀ ਕਾਰੋਬਾਰ ਸੀ ਬਾਬਾ ਜੀ ਵਾਈ ਵਾਈ ਜੋਤੀ ਕਰਦੇ ਹਾਂ ਬਹੁਤ ਪੈਲੀਆਂ ਸੀ ਆਪਣੀ ਚਾਹ ਮਾਲਾ ਪੈ ਗਈਆਂ ਅੱਛਾ ਅੱਛਾ ਸਹੀ ਹੈ ਬਾਬਾ ਜੀ ਕਿਵੇਂ ਦਾ ਸੀ ਰਹਿਣ ਵਰਤਨ ਉੱਥੇ ਜਦੋਂ 47 ਤੋਂ ਪਹਿਲਾਂ ਤੁਹਾਡਾ ਹੈਂ ਮਿਲਣ ਵਰਤਨ ਰਹਿਣ ਵਰਤਨ ਕਿਵੇਂ ਦਾ ਸੀ ਉਦੋਂ ਤੁਹਾਡਾ ਬੜਾ ਸੋਹਣਾ ਸੀ ਹੂੰ 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 ਖੱਤਰੀਆਂ ਨੇ ਮੇਰਾ ਬੜਾ ਸੋਹਣਾ ਸੀ ਹੂੰ ਬਾਹਮਣ ਦਾ ਭਗਤ ਲਗਾਨਾ ਵੀ ਸੀ ਉਹਨਾਂ ਨੇ ਚਾਹੇ ਇੱਕ ਦੇ ਤਿੰਨਾਂ ਨੇ ਦੁਕਾਨਾਂ ਪਾਈਆਂ ਇਹਨੇ ਭਗਤ ਰਾਮ ਨੇ ਮਠਿਆਈ ਦੀ ਮਠਿਆਈ ਦੀ ਅੱਛਾ। ਕੱਢਣੀ ਮੁਸਲਮਾਨ ਨੇ ਤੋੜਨੀ ਮੁਸਲਮਾਨ ਨੇ ਅੱਛਾ ਅੱਛਾ ਤੇ ਜਿਹੜਾ ਸੋਹਣਾ ਖੱਤਰੀ ਸੀ ਉਹਨੇ 3 ਐਟਵਾਂ ਰੱਖੀਆਂ ਸੀ ਕਰਿਆਨਾ ਹਾਂ ਹਾਂ ਮਠਿਆਈ ਹਾਂ ਤੇ ਕੱਪੜਾ ਅੱਛਾ ਅੱਛਾ ਉਹ ਗਿਆ ਸੌਦਾ ਲੈਣ ਹਾਂਜੀ ਉਹਨੇ ਕਹਿਣਾ ਭਾਈ ਮੈਂ ਪਹਿਲਾਂ ਨਾ 3 ਲੱਖ ਰੁਪਇਆ ਮੁਨਾਫਾ ਲੈਣਾ ਹੈ। ਹੂੰ ਜਿਹਦਾ ਵਾਰਾ ਤੇ ਸੌਦਾ ਲੈਣਾ ਨਹੀਂ ਵਾਰਾ ਉਹ ਤੇਰੀਆ ਤੇ ਹੂੰ ਯਾਨੀ ਕਿ ਪੈਸੇ ਦਾ ਚੌਥਾ ਹਿੱਸਾ ਹਾਂ ਹਾਂ ਉਹ ਨਾ ਮੁਨਾਫਾ ਖੱਤਰੀ ਨੇ ਲੈਣਾ ਹੁਣ ਮੁਸਲਮਾਨ ਪੰਜਾਂ ਦੀ ਚੀਜ਼ ਲੈ ਕੇ 500 ਦੀ ਵੇਚਦੇ ਹਾਂਜੀ ਪੰਜਾਂ ਦੀ ਚੀਜ਼ ਲੈ ਕੇ 500 ਦੀ ਵੇਚਦੇ ਹਾਂਜੀ ਤੇ ਉਹ ਖੱਤਰੀ ਬੁੱਧ ਮਜ਼ਹਬ ਸੀ ਹੂੰ ਜਿਹਨਾਂ ਨੇ ਮੇਰਾ ਵਾ 2.5 ਚੌਥਾ ਹਿੱਸਾ ਪੈਸੇ ਦਾ ਮੁਨਾਫਾ ਲੈਣਾ ਆਗੇ ਜੀ ਹੂੰ ਬਾਬਾ ਜੀ ਨਾਲ ਨਾਲ ਤੁਹਾਡੇ ਪਿੰਡ ਸਨ ਉਹਨਾਂ ਵਿੱਚ ਸਿੱਖ ਹੈ ਸਨ ਨਾਲ ਦੇ ਪਿੰਡਾਂ 'ਚ ਨਹੀਂ ਹਾਂ ਸਾਰੇ ਆਵਾਣਾ ਦੇ ਪਿੰਡ 90 ਪਿੰਡ ਸੀ ਆਵਾਣਾ
90 ਪਿੰਡ ਸਨ ਉੱਥੇ ਅਮਾਣਾ ਦੇ। 90 ਪਿੰਡ ਸੀ ਹਵਾੜਾ। ਅੱਛਾ ਅੱਛਾ, ਤੇ ਨਾਲ ਪਿੰਡ ਉਹ ਵੀ ਅਮਾਣਾ ਦੇ ਹਨ ਤੁਹਾਡੇ ਨਾਲ? ਸਭ ਅਮਾਨ। ਉਹ ਜਿਹੜਾ ਭੋਜੋਵਾਲ ਸੀ ਨਾ ਉਹ ਪਰਾ ਹਟ ਕੇ ਸੀ। ਉਹ ਵੀ ਅਮਾਨ ਹੀ ਸਨ? ਨਹੀਂ, ਉਹ ਸਿੱਖ ਸੀ। ਅੱਛਾ ਅੱਛਾ, ਉਹਦੀ ਸਿੱਖਾਂ ਜ਼ਿਆਦਾ? ਉਹ ਸਿੱਖਾਂ ਦਾ ਸੀ। ਅੱਛਾ ਅੱਛਾ, ਬਾਕੀ ਸਭ ਜਿੰਨੇ ਵੀ ਸੀ ਪਿੰਡ ਸਾਰੇ ਹਵਾੜਾਂ ਦੇ ਸੀ। ਅੱਛਾ ਅੱਛਾ ਅੱਛਾ, ਹੋਰ ਕੋਈ ਕੌਮ ਸਾਡੇ ਕੌਮ ਸੀ ਇੱਕ ਇਹਦੇ ਤੇ ਆ ਮੇਰਾ ਸਾਈ ਹੈ ਨਾ, ਸਾਡੇ ਹੁੰਦੇ ਚੂੜੇ। ਅੱਛਾ, ਚੂੜੇ ਜੀ ਸਾਡੇ ਸੀ, ਉਹਨਾਂ ਜੁੱਤੀਆਂ ਚਾਹੁੰਦੇ ਹੁੰਦੇ ਸੀ। ਮਸਾ ਕੌਮ ਸੀ ਸਾਡੇ, ਉਹ ਵੀ ਚੱਲਦਾ ਪਿੰਡ 'ਚ ਇੱਕ ਦੋ ਘਰ ਬਸ, ਮੇਰੇ ਸਾਰੇ ਟੋਟਲੀ ਮੁਸਲਮਾਨ। ਅੱਛਾ, ਉਹ ਵੀ ਪਿੰਡ ਦੇ ਵਿੱਚ ਖੂਹ ਖਾ ਕੋਈ ਪਿੱਪਲ ਕੋਈ ਬੋੜ ਕੋਈ ਐਵੇਂ ਚੀਜ਼ਾਂ ਉਹ ਵੀ ਦੱਸਣਾ ਸਾਥ? ਰਾਜਿਕ ਰੁੱਖ ਸੀ, ਬੇਬਹਾ ਰੁੱਖ ਸੀ। ਅੱਛਾ, ਪਿੰਡੋਂ ਨਿਕਲਦਿਆਂ ਜਿਹੜੇ ਆਉਂਦੇ ਸੀ ਨਾ, ਅਸੀਂ ਸ਼ਾਇਦ ਮਕੇਰੀਆਂ ਲੱਗਦਾ ਸ਼ਾਇਦ ਸਾਨੂੰ। ਅੱਛਾ ਰਾਹ ਦੇ ਵਿੱਚ ਅਸੀਂ ਤਕੀਆ ਇੱਕ, ਅੱਛਾ ਯਾਨੀ ਕਿ ਉੱਥੇ 5-6 ਪੈੜੀਆਂ ਦੇ ਵਿੱਚ ਮਾਸ ਹੁੰਦਾ ਸੀ। ਅੱਛਾ ਅੱਛਾ, ਤੇ ਬੋੜਾਂ, ਜਾਮਨੂੰ, ਪਿੱਪਲ ਆਮ ਹੁਣ ਹਰ ਘਰਾਂ ਦੇ ਵਿੱਚ ਹੁਣ। ਅੱਗੇ ਨਾਲ ਸਾਡੇ ਘਰਾਂ ਦੇ ਨਾਲ ਦਰਬਾਰ ਸੀ, ਮਸਜਿਦ ਸੀ। ਉੱਥੇ ਮੇਰਾ 15-20 ਰੁੱਖ ਸੀ, 2-2.5 ਕਿੱਲਾ ਦਾ ਥਾਂ ਸੀ, ਜਿਹਨਾਂ ਦੇ ਵਿੱਚ ਦੁਨੀਆ ਨੇ ਪਿਆਰ ਕੇ ਬਿਨਾਂ ਕੋਈ ਤਾਸ਼ ਪਿਆ ਖੇਡਦਾ, ਕੋਈ ਕੁਝ ਕੋਈ ਕਰਦਾ, ਇੱਧਰ ਬੀਬੀਆਂ ਚਰਖਾ ਪੈ ਕਰਦੀਆਂ। ਅੱਛਾ, ਹਾਂਜੀ, ਹਰ ਘਰ ਦੇ ਵਿੱਚ ਰੁੱਖ, ਕੋਈ ਘਰ ਖਾਲੀ ਨਹੀਂ ਸੀ ਜਿੱਥੇ ਰੁੱਖ। ਘਰ ਜ਼ਿਆਦਾ ਕੱਚੇ ਸਨ ਪਿੰਡ ਦੇ ਵਿੱਚ, ਕੱਚੇ ਸਭ ਵਿੱਚ ਪੱਕੇ ਸਨ। ਅੱਛਾ ਅੱਛਾ, ਪੱਕੇ ਵੀ ਹੁੰਦੇ। ਤੁਹਾਡਾ ਘਰ ਕਿਵੇਂ ਦਾ ਹੁੰਦਾ? ਪੱਕਾ ਪੱਕਾ ਸੀ ਆਪਣਾ ਘਰ? ਤੋਬਾ 3 ਮੀਲ ਲਾਸ਼ਾਂ ਦੇ ਉੱਤੋਂ ਦੀ ਆਏ। 3 ਮੀਲ? 3 ਮੀਲ ਲਾਸ਼ਾਂ ਦੇ ਉੱਤੋਂ ਦੀ ਆਏ, ਲਾਸ਼ਾਂ ਦੇ ਪੈਦਾ। 130 ਮੀਲਾਂ ਦੇ ਵਿੱਚ ਸਾਡਾ ਕਾਫਲਾ ਸੀ। 130 ਮੀਲਾਂ ਦੇ ਵਿੱਚ ਬੱਲੇ ਬੱਲੇ, ਸਾਡਾ ਕਾਫਲਾ ਸੀ। ਬਹੁਤ ਤਗੜਾ, ਉਹਦੇ ਲੱਖਾਂ ਦੇ ਹਿਸਾਬ ਨਾਲ ਸੀ ਫਿਰ। ਹਾਂਜੀ, ਤੇ ਅੰਮ੍ਰਿਤਸਰ ਦੇ ਤੇ ਹਜ਼ਾਰ ਦੇ ਵਿੱਚ 130 ਮੀਲ ਦਾ ਫੈਸਲਾ ਸੀ। ਉੱਥੇ ਇੱਕ ਸਟਾਫ ਹੁੰਦਾ ਸੀ ਪੱਕੀ ਸੜਕ ਦੇ ਉੱਤੇ, ਉਹਨੂੰ ਸਾਡੇ ਢੱਡਾ ਸੁਣਾਉਣਾ। ਅੱਛਾ, ਉੱਥੇ ਸਿੱਖ ਮਕਾਨ ਬਣਿਆ ਸੀ, ਉੱਥੇ ਚੜ੍ਹ ਕੇ ਨੇ ਬਰੇਨ ਕਰਨ ਕੱਟ ਗਈ ਸੀ। ਅੱਛਾ, ਜਿਹੜਾ ਇੱਕ ਸਕੰਜ 300 ਗ੍ਰਾਮ ਕਰ ਜਿੰਨੇ ਆਵਾਣਾ ਦੇ ਪਿੰਡ ਸੀ ਨਾ, ਬੰਦੇ ਦੇ ਤਾਂ ਪਾਸੇ ਸਾਡੀਆਂ ਬੁੱਢੀਆਂ ਜਿਹੜੀਆਂ ਸੀ ਉਹ ਵੀ ਗੱਤਕਾ ਖੇਡਦੀਆਂ ਸੀ। ਗੱਤਕਾ ਅੱਛਾ, ਗੱਤਕੇ ਨੂੰ ਸਿਰਫ ਗੋਲੀ ਮਾਰ ਦਿੰਦੀ ਜਾਂ ਪੱਥਰ ਮਾਰ ਦਿੰਦਾ। 100 ਬੰਦਾ ਵੀ ਇਹਦੇ ਬਗਰ ਲੱਗਾ ਹੋਵੇ ਨਾ, ਡਾਂਗਾ ਲਾ ਕੇ ਗੱਤਕੇ ਨੇ ਮਾਰ ਨਹੀਂ ਖਾਣਾ, ਉਹਨਾਂ ਨੂੰ ਮਾਰਨਾ ਆਪ ਨਹੀਂ, ਆਪਣੇ ਨਹੀਂ ਵੱਜਣ ਦੇਣਾ, ਆਪਣੇ ਨਹੀਂ ਵੱਜਣਾ। ਉਹ ਇਹ ਚੀਜ਼ ਜਿਹੜੇ ਸਾਡਾ ਉਹ ਕਾਫਲਾ ਉਹਦੇ ਵਿੱਚ ਮਿਲਟਰੀ ਸੀ ਸਾਡੇ ਤੇ, ਡੋਗਰਾ ਤੇ ਮਲੱਠਾ। ਡੋਗਰੇ ਸੀ ਕਾਲੇ ਕਾਲੇ ਤੇ ਮਲੱਠੇ ਸੀ ਜਿਵੇਂ ਚਾਈਨਾ ਦੇ ਫੀਨੇ ਦੇ, ਇਹ ਦੋ ਸਾਡੇ ਮਿਲਟਰੀ। ਅੱਛਾ, ਟੋਆ ਆਇਆ ਉਹਦੇ 'ਚ ਵੀ ਦੁਆ, ਛੱਪੜ ਆਇਆ ਉਹਦੇ 'ਚ ਵੀ ਦੁਆ, ਖੂਹ ਆਇਆ ਉਹਦੇ 'ਚ ਵੀ ਦੁਆ, ਤੇ ਪਾਣੀ ਪੀਣ ਦੇ ਮਾਤੇ ਜਾ ਕਾਫੀ ਦੁਨੀਆ ਖਤਮ ਹੋਈ। ਅਖੀਰ ਜਿਹੜੇ ਢੱਡੇ ਸਲੋੜੇ ਅਸੀਂ ਹੁੰਦੇ ਹਨ ਕਾਫਲਾ ਸਾਡਾ। ਅੱਛਾ, ਤੇ ਹੁਣ ਸਿੱਖ ਨੂੰ ਆਂਦਾ ਕਿ ਅੱਧਾ ਇੱਧਰ ਕਾਫਲਾ ਹੋਵੇ ਤਾਂ ਅੱਧਾ ਇੱਧਰ ਹੋਵੇ, ਤੇ ਫੇਰ ਪਤਾ ਚਲਾਉਣਾ ਹੀ ਇੱਧਰ ਪਾਉਂਦਾ ਤੇ ਇੱਧਰ ਪਾਉਂਦਾ। ਸਾਡਾ ਲਾਗੇ ਨਾਲ ਹੀ ਖਾਨਪੁਰ ਪਿੰਡ ਸੀ, ਉੱਥੇ ਦਾ ਫੌਜੀ ਰਿਟਾਇਰਮੈਂਟ ਪਾ ਗਿਆ ਸੀ, ਬਹਾਬ ਉਹਦਾ ਨਾਂ। ਉਹਦੀ ਜਿਹੜੇ ਕੰਨੀ ਆਵਾਜ਼ ਪਈ ਨਾ, ਅੱਛਾ, ਉਹਨੇ ਸੁਣ ਲਿਆ? ਉਹਨੇ ਸੁਣ। ਉਹਦੇ ਕੋਲ ਸਿੱਖ ਖਲੋਤਾ ਸੀ। ਅੱਛਾ, ਉਸ ਸਿੱਖ ਨੇ ਸਮਝਿਆ ਕਿ ਬਰੇਨ ਗਾਰਡ ਜਿਹੜਾ ਮੁਸਲਮਾਨ ਹੈ, ਉਹ ਜੋ ਦਾੜੇ ਦਾ ਸਿੱਖ ਚੜਿਆ ਜਾਂਦੇ ਨੇ ਮਾਰੀ ਤੋਂ ਲਾਰਾ ਮਾਰੀ ਨਾਲ ਥਾਈ ਹੋ ਗਈ। ਹੈ ਉਹ ਸਿੱਖ ਸੀ ਉੱਤੇ? ਸਿੱਖ ਸੀ। ਅੱਛਾ ਅੱਛਾ,
ਜਿਹੜਾ ਹੁਣ ਸਾਡਾ ਮੁਸਲਮਾਨ ਹੈ ਨਾ, ਉਹ ਹੁਣ ਦੇਖ ਲਾ, ਅੱਛਾ ਅੱਛਾ ਕੋਸ਼ਿਸ਼ ਉਹਨੇ ਕੀਤੀ ਕਿ ਮੈਂ ਹੁਣ ਕੋਠੇ ਤੇ ਚੜਾ। ਫਿਰ ਉਸ ਆਵਾਜ਼ ਦਿੱਤੀ, ਉਸ ਆਖਿਆ ਕੋਈ ਬੰਦਾ ਮੁਸਲਮਾਨਾ ਤੁਹਾਡੇ ਤਾਕਤ ਹੈ ਆ ਜਾਓ, ਚੜ੍ਹ ਜਾਓ ਕੋਠੇ ਤੇ। ਉਹ ਫਿਰ ਸਾਡਾ ਜਿਹੜਾ ਬਹਾਬ ਇਹ ਉਹ ਸਿੱਖ ਨੇ ਲਲਕ ਰਿਹਾ। ਉਹ ਸਿੱਖ ਨੇ ਜਿਹਦਾ ਬਾਜੂ ਲੱਥਾ ਉਹਨੇ ਲੜਕ ਲਿਆ, ਅੱਛਾ ਮੁਸਲਮਾਨਾਂ ਤੁਹਾਡੀ ਤਾਕਤ ਹੈ ਤੇ ਆ ਜਾਓ ਕੋਠੇ ਤੇ। ਹਾਂ ਕੋਈ ਸਿੱਖ ਕੋਈ ਬਾਹਮਣ ਨਾ ਜਾਏ। ਇਹ ਫਿਰ ਸਾਡਾ ਜਿਹੜਾ ਫੌਜੀ ਸੀ ਨਾ, ਇਹ ਫਿਰ ਚੜਿਆ। ਇਹਨੇ ਫਿਰ ਜਿਹੜਾ ਕਮਾਂਡਰ ਨੇ ਵੀ ਅੱਗ ਲਾਤੀ। ਇੰਨੇ ਕਿ ਕਤਲੇਆਮ ਹੋਈ ਹੈ ਕਿ ਅਸਰਾ ਮੁੱਕ ਗਿਆ ਸੀ। ਲਾਸ਼ਾਂ ਫਿਰ ਢੇਰ ਲੱਗੇ ਆ, ਸਿੱਖਾਂ ਖੰਜੀਵਾਂ ਦੇ ਬਾਹਮਣਾਂ ਦੇ ਢੇਰ ਲੱਗ ਗਏ। ਹਾਂਜੀ, ਉਹ ਮਾਜਰਾ ਬਹੁਤ ਔਖਾ। ਅੱਖੀ ਤੋਂ ਹੀ ਸਾਰਾ ਕੁਝ ਵੇਖਿਆ। ਦੋ ਲਾਸ਼ਾਂ ਵੇਖ ਲਈ ਤੇ 2 ਦਿਨ ਰੋਟੀ ਲੰਘ ਗਈ। ਆਖਿਰ 1.5-2 ਮੀਲ ਤੁਸੀਂ ਦੱਸਿਆ, 3 ਮੀਲ ਕਿੰਨਾ? 3 ਮੀਲ ਸਫ਼ਰ ਸੀ। ਇੰਨੀ ਲਾਸ਼ ਤੇ ਖੂਨੋਂ ਖੂਨ ਹੀ ਹੋਣਾ ਫਿਰ ਉੱਥੇ। ਲਾਗੇ ਇੱਕ ਪਿੰਡ ਆਇਆ, ਮੇਰਾ ਚਾਚਾ ਇੱਥੇ ਕੋਠੀ ਬਹੁਤ ਹੋ ਗਿਆ। ਅੱਛਾ, ਬੜਾ ਪਲੇਅਰ ਸੀ ਗੱਤਕੇ ਦਾ। ਗੱਤਕੇ ਦਾ ਪਲੇਅਰ ਸੀ? ਗੱਤਕੇ ਦਾ ਪਲੇਅਰ। ਇੱਕ ਮੇਰਾ ਫੁੱਫੜ ਸੀ, ਉਹ ਵੀ ਪਲੇਅਰ ਸੀ। ਅੱਛਾ, ਸਾਰਾ ਬੜਾ ਜਾਓ ਗੱਲਾਂ ਕਰਦੇ ਆ ਵੀ ਆਹ ਪਿੰਡ ਨੂੰ ਚੱਲੀਏ ਤੇ ਪਤੀਲੀਆਂ ਲੈ ਚੱਲੀਏ, ਪਾਣੀ ਲਿਆਈਏ। ਅੱਛਾ। ਇੱਕ ਕੋਲ ਦੀ ਸਿੱਖ ਬੋਲਿਆ, ਹੋ ਸਕਿਆ ਉਹ ਮੁਸਲਿਓ ਇਹਦੀ ਜੁਰਤ ਨਾ ਕਰਿਆ ਜਾਉਣ। ਉਸ ਆਖਿਆ ਅੱਛਾ ਹੱਥਾਂ ਦੇ ਦੋਵੇਂ ਖਾ ਲਈ। ਉਹਦੇ ਕੋਲ ਤਲਵਾਰ ਹੈ। ਜਨਾਬ ਸੜਕ ਬੈਣਾ ਦੇ ਮਗਰ ਗਿਆ, ਉਹ ਬਾਹਰ ਕਰੀ ਹੈ ਜੁੱਤੀ ਦੇ ਡੱਕੀ ਨਾਲ, ਬਾਹਰ ਕਰੀ ਹੈ ਜੁੱਤੀ ਦੇ ਡੱਕੀ ਨਾਲ। ਅਖੀਰ ਜਨਾਬ ਉਹਦੇ ਚੂਲੇ ਨੂੰ ਪੈ ਗਿਆ ਹੱਥ, ਸਾਡੇ ਫੁੱਫੜ ਦਾ। ਅੱਛਾ, ਉੱਥੋਂ ਫਿਰ ਦੋ ਨਿਕਰੀਸ ਕੇ ਲੈ ਪੱਕੀ ਸੜਕ ਤੇ ਲਿਆ ਕੇ ਨਾ, ਤੇ ਸਾਡਾ ਇੱਕ ਚਾਚਾ ਹੁੰਦਾ ਸੀ, ਉਹਦਾ ਨਾਮ ਸਦੀਕ ਭਲਵਾਨ ਸੀ। ਉਸ ਆਖਿਆ ਉਹਨੇ ਸਿੱਖ ਨੂੰ ਇੰਜ ਨਹੀਂ ਮਾਰਨਾ, ਮੇਰੇ ਕੋਲ ਲੈ ਆਵੇ। ਜਿਸ ਵੇਲੇ ਉਹਦੇ ਜਾਂ ਲਾਤੇ ਲਾਤੇ ਲਿਆ ਲੱਤ ਫੜ ਕੇ ਅੱਜ ਚੌਥਾ ਬਣ ਅੱਜ ਚੀਜ਼ ਦਿੱਤਾ। ਜਿਹੜੇ ਫੌਜੀ ਸੀ ਨਾ, ਉਹ ਤੋਬਾ ਨਾ ਕਰ, ਉਹ ਮੁਸਲਮਾਨ ਦਾ ਫੇਰ ਸੀ ਨਹੀਂ ਤਾਕਤ। ਫੇਰ ਫੌਜ ਨੇ ਸਾਨੂੰ ਨਹੀਂ ਕੁਛ ਨਹੀਂ ਆਖਿਆ। ਜਿਹੜੇ ਮਾਜਰਾ ਫੌਜ ਨੇ ਦੇਖਿਆ ਨਾ, ਫਿਰ ਸਾਨੂੰ ਕੁਛ ਨਹੀਂ, ਕਾਫਲੇ ਨੇ ਕੁਛ ਨਹੀਂ ਆਖਿਆ। ਹਾਂਜੀ, ਡਰ ਗਏ। ਸਕਿਆ ਤਾਕਤ ਜਿਹੜਾ ਬੰਦੇ ਦੀ ਚੀਜ਼ ਛੱਡਿਆ। ਜਵਾਨ ਵੀ ਬੜਾ ਭਲਵਾਨ ਸੀ। ਮਗਰ ਹੋਏ ਵੀ ਮੇਰੇ ਉਹ ਬੜਾ ਔਖਾ ਸੀ। ਅੱਛਾ ਬਾਬਾ ਜੀ, ਵਨ ਟੋਕ ਹੋਈ ਸ਼ੁਰੂ ਕਿਉਂ ਸੀ ਉੱਥੇ ਤੁਹਾਡੇ? ਉਸ ਭੋਜਵਾਲ ਹੋ ਗਈ ਜਾਂ ਆਪਣੇ ਤੁਹਾਡੇ ਮਨਸੂਰਪੁਰ, ਕਿਹੜੀ ਵਜ੍ਹਾ ਸ਼ੁਰੂ ਕਰ ਕਿਉਂ ਹੋਈ ਸੀ? ਨਹੀਂ ਉੱਠਦੇ ਨਹੀਂ ਸੀ ਤੁਸੀਂ? ਕੀ ਮਸਲਾ ਕੀ ਬਣਿਆ? ਆਂਦੇ ਸਭ ਨੂੰ ਆਖਰ ਤੇ ਤੁਹਾਡੇ ਉਹ ਪਿੰਡ ਆਏ ਨੇ ਇੱਧਰ। ਪਹਿਲਾਂ ਮਾਮ ਆ ਗਈ ਸੀ, ਐਂਡ ਤੇ ਤੁਸੀਂ ਉਹ ਆਇਆ ਕਾਫਲਾ ਤੁਹਾਡਾ ਜਿਹੜਾ ਏਡਾ ਵੱਡਾ ਸੀ। ਹਾਂਜੀ, ਪਹਿਲਾਂ ਤਾਂ ਮੇਰਾ ਬਿਲਾਸਪੁਰ ਸੀ ਨੇੜੇ। ਹਾਂ, ਇਹ ਜਿਹੜਾ ਬਿਆਸਾ ਤੇ ਰਾਹ ਲੱਗਦਾ ਸੀ, ਜਮਿਆ ਨਾਰ। ਹਾਂ ਨਾਰੋਂ ਪਰਾਂ ਇੱਧਰ ਪਾਕਿਸਤਾਨ ਨੇ ਪਤਾ ਹੀ ਨਹੀਂ ਗਿਆ। ਹਾਂ ਇਹਨਾਂ ਨੇ ਸਿਰਫ ਨਾਰ ਲੱਗੀ ਤੇ ਇੱਥੇ ਆ ਗਏ। ਅੱਛਾ। ਸਾਡਾ ਲੰਮਾ ਸਫ਼ਰ ਸੀ। ਸਾਡੇ 90 ਪਿੰਡਾਂ ਦੇ ਵਿੱਚ 4 ਮੁਤਬਰ 4। ਅੱਛਾ। ਇੱਕ ਪਟੇਰੇ ਦਾ ਸੀ, ਚੌਧਰੀ ਅਬਦੁਲ ਗਨੀ, ਅਬਦੁਲ ਕਰੀਮ ਦਾ ਨਾਮ ਸੀ। ਇੱਕ ਆ ਇੱਥੇ ਚਾਕਰ ਮਦਾਸ ਹੈ, ਬਾਂਡ ਵਾਲੀ ਸੜਕ ਤੇ ਹੈਗਾ, ਚੌਧਰੀ ਗੁਲਾਮ ਸਾਹਿਬ। ਇੱਕ ਮੇਰਾ ਦਾਦਾ, ਉਹ ਸੋਧਰੇ ਚੌਧਰੀ ਅਹਿਮਦ। ਇੱਕ ਲਾਗੇ ਪਗਾਲਾ ਪਿੰਡ ਸੀ, ਉੱਥੇ ਦਾ ਰਾਜ ਨਜ਼ੀਰ ਸੀ। ਵਿੱਚ ਮੈਂ 4 ਹੈ ਸੋਚ। ਕਤਲ ਇਹਨਾਂ ਪਿੰਡਾਂ 'ਚ ਹੋ ਗਿਆ, ਉਹਨਾਂ ਨੇ ਪੁਲਿਸ ਨੂੰ ਨਹੀਂ ਆਉਣ ਦਿੱਤਾ। ਉਹਨਾਂ ਨੇ ਕਿਹਾ ਨਿਕਲ ਜਾਓ ਇੱਥੋਂ। ਜਿਹੜਾ ਮੇਰਾ ਦਾਦਾ ਸੀ ਬਹੁਤ ਹੀ ਕਰਖਰ ਸੀ। ਕਤਲ ਹੋ ਗਿਆ ਸੀ ਪਿੰਡ ਦੇ ਵਿੱਚ। ਸਾਰੇ ਜਿਹੜਾ ਆਪ ਲਾਗੇ ਬਦੀਨਪੁਰ ਪਿੰਡ ਸੀ, ਉੱਥੇ ਚਲ ਗਿਆ। ਘੋੜੀ ਬੜੀ ਡਬਲ ਰੱਖੀ ਹੋਈ ਦਾਦੇ ਸਾਡੇ ਨੇ। ਤੇ ਆਉਂਦੇ ਹੋਏ ਜਨਾਬ ਕਤਲ ਜਿਹੜੇ ਅੰਗਰੇਜ਼ ਪੁਲਿਸ ਸਾਰੇ ਜੋ ਅਫੀਸਰ ਸੀ ਪੁਲਿਸ ਦੇ,
ਸਾਰੇ ਆਣ ਕੇ ਜਦ ਜਿੰਨੇ ਬੰਦੇ ਸੀ ਪੱਗ ਬੰਨ ਸਾਰਿਆਂ ਨੂੰ ਧੁੱਪੇ ਖੜੇ ਕਰ ਦਿੱਤੇ। ਜਿਹੜੇ ਦਾਦਾ ਸਾਡਾ ਆਇਆ ਤੇ ਪੁੱਛਿਆ ਉਹਨਾਂ ਵਕਤਾਂ ਜਿਹੜੇ 5 ਪੜੀਆਂ ਸੀ ਉਸੇ ਸੰਤ ਰਾਮ ਕੋਲ ਤੇ ਅੰਗਰੇਜ਼ੀ ਦੀ ਇੰਜ ਬੋਲਦਾ ਸੀ ਕਿ ਜਿਵੇਂ ਅੰਗਰੇਜ਼ ਬੋਲਦੇ ਵਾਹ। ਇੰਜ ਉਹਦੇ 5 ਪੜ੍ਹੀਆਂ ਹੋਣ ਤੇ 15 ਵਰਗੀਆਂ ਸਨ। ਉਹਨੇ ਪੁੱਛਿਆ ਅੰਗਰੇਜ਼ ਹੋ ਸਕਿਆ ਕਤਲ ਕੀਤਾ ਉਹ ਖਿੱਚ ਕੇ ਰੱਖ ਕੇ ਥੱਪੜ ਮੂੰਹ ਮਾਰੇ ਤੇ ਨਿਕਲ ਜਾਏ। हर चीज चल जाने तो गोभी मार के वही सारे को 8वें डांग नान करने को पसंद लग तेरा की मतलब है सारे पग बांध मेरे ताए चाचे मामे सारे धुप्पे खड़े करते हैं। अखीर फिर जनाब वो बाबे ने आख्या अंग्रेज ने कि तू इंज कर तू खा खट बैठा जैसे तेरे 2 पुत्र फौजी चढ़ने एक कतल के बजाय 2 चढ़ने। अच्छा नाल पिंड दी जमीन सी हो सके मेरी जमीन खाली हो जाएगी। दोनों को 4 ने चप्पट और साढ़े अखी देख अच्छा इतने अंड कोटी मेरा वो बंदा रैमत जी का नाम सो सोने वक्त जेड़ा बड़ा खतरनाक अभी अपने पिंड दे भी होए सा बुरा शहीद फिर हाँ ਜਦੋਂ ਬੜੰਗਲਾ ਹੋਇਆ हाँ ਉਹ ਮੁਸਲਮਾਨ ਵੀ ਤੇ ਹੋਏ ਹੋਣਗੇ ਨਾ ਮਰੇ ਹੋਣਗੇ मुसलमान वाली काफी बोए ਦੋਵਾਂ ਪਾਸੇ ਉਧਰ ਸਿੱਖ ਵੀ ਤੇ ਉਧਰ कोई तो नहीं भी मेरे सिख ही मारते ਹਾਂ ਸਾਡਾ ਸਿਰਫ ਜਿਹੜੇ ਜਿੰਦੇ ਸਿਰਫ ਸਾਡੇ ਜਿੰਨੇ ਵਾਣਾ ਦੇ ਪਿੰਡ ਸੀ ਨਾ ਬੰਦੇ ਦੇ ਇੱਕ ਪਾਸੇ ਬੁੱਢੀਆਂ ਵੀ ਗਲਤਾ ਖੇਡਦੀਆਂ ਇਹ ਸਿਰਫ ਇੱਕ ਸੱਤਰ ਨਿਕਲੇ ਬਚ ਕੇ ਨਿਕਲੇ ਆ ਤੇ ਇਹ ਜਿਹੜੇ ਜਫੈਲ ਪੋਸ਼ ਆ ਇਹ ਅੰਗਰੇਜ਼ ਨੇ ਹੁਕਮ ਦਿੱਤਾ ਸੀ ਕਿ ਜਿੱਥੇ ਲੱਭੇ ਉਹਨਾਂ ਨੂੰ ਗੋਲੀ ਦੀ ਛੂਟ ਕਰਦਾ। ਤੇ ਮੇਰੇ ਦਾਦੇ ਦਾ ਸਾਲਾ ਸੀ ਸਫੈਦ ਪੋਸ਼ੀ ਜਿਹੜਾ ਹਾਂ ਮੇਰੇ ਦਾਦੇ ਦਾ ਸਾਲਾ ਸੀ ਉਹ ਪਾਇਲਟ ਸੀ ਅੰਗਰੇਜ਼ ਦੀ ਹੁਕਮ। ਅੱਛਾ ਅੱਛਾ ਹਾਂਜੀ ਤੇ ਉਹ ਫਿਰ ਜਨਾਬ ਉਹ ਨਹੀਂ ਲੱਗਾ ਪਤਾ ਉਹ ਫਿਰ ਰਾਤ ਦੇ 11 ਵਜੇ ਜਹਾਜ਼ ਲੈ ਕੇ ਆਏ ਖਾਨ ਪਰ ਇਹਨਾਂ ਚੌਹਨ ਲੱਦ ਕੇ ਲੈ ਬੁਰਕੇ ਪਵਾ ਕੇ ਜਾ ਕੇ ਫਿਰ ਇੱਥੇ ਲਾਹੌਰ ਛੱਡਿਆ ਉਹਨੇ। ਹਾਂਜੀ ਬਾਕੀ ਫਿਰ पता लग गया अंग्रेज उसने कहा जो करना से मैंने कर ठीक है भला जा मैं देगा मैं नौकर तो मेरा कुछ भी कर सकता बढ़िया से मैंने नौकरी छोड़ दी ना कि रिटायरमेंट पा लगी बस देसी मुड़ गए वही नौकरी ਇੱਥੇ ਆਣਗੇ ਜਦੋਂ ਪਾਕਿਸਤਾਨ ਦੇ ਵਿੱਚ ਪਿਆਇਆ ਇੱਥੇ ਵੀ ਆਣਗੇ ਮੇਰਾ ਉਦੋਂ ਲਿਆਕਤ ਅਲੀ ਬਾਬਾ ਉਸ ਵਕਤ ਦੇ ਵਿੱਚ ਪਿਆਣਗੇ ਨੇ ਦੁਆਰੇ ਫੌਜ ਦੇ ਵਿੱਚ ਨਾਮ ਲਵਾਏ ਸਾਰੇ ਕਾਗਜ਼ ਫੌਜ ਦੇ ਬੜੇ ਸੀ ਨਾ ਵੀ ਉਹ ਕਾਗਜ਼ਾਂ ਦੇ ਨਾਲ ਦਬਾ ਦਿਆ ਇਸ ਫੌਜ ਦੇ ਵਿੱਚ ਆਏ ਬਾਬੇ ਨੇ ਤਾਂ ਸਾਨੂੰ ਮੇਰਾ ਬਾਟਰ ਸਕੂਲ ਲਾਹੌਰ ਦੋਨਾਂ ਭੈਣ ਭਰਾਵਾਂ ਨੇ ਸਾਨੂੰ ਰਾਸ਼ਨ ਤਕਸੀਮ ਕੀਤਾ। 4 ਬੰਦੇ ਨਾਲ 4 ਰੇੜੀਆਂ ਇੱਕ ਚੌਲਾਂ ਵਾਲੀ ਇੱਕ ਆਟੇ ਵਾਲੀ ਇੱਕ ਦਾਲ ਵਾਲੀ ਇੱਕ ਲੂਣ ਮਿਰਚਾਂ ਵਾਲੀ ਰੇੜੀ ਤੇ ਤਕਸੀਮ ਕਰਦੇ ਪਏ ਆ ਕੱਪੜੇ ਦਿੰਦੇ ਪਏ। ਅੱਛਾ ਬਾਬਾ ਜੀ ਜਦੋਂ ਰਲ ਇਕੱਠਿਆਂ ਵੱਸਦੇ ਸੀ ਸਿੱਖ ਤੇ ਮੁਸਲਮਾਨ ਇੱਕੋ ਪੰਜਾਬ ਸੀ ਵੰਡ ਨਹੀਂ ਸੀ ਹੋਈ ਨਹੀਂ ਤੇ ਵੰਡ ਤੋਂ ਪਹਿਲਾਂ ਸਹੀ ਸੀ ਜਾਂ ਵੰਡ ਹੋ ਕੇ ਠੀਕ ਹੋਇਆ ਕੰਮ ਜਿਹੜਾ ਹੋ ਗਈ ਵੰਡ ਤੋਂ ਪਹਿਲਾਂ ਵੀ ਸਹੀ ਸੀ ਬਾਅਦ ਚ ਵੀ ਸਹੀ ਸੀ। ਕਿਵੇਂ ਕਰਕੇ ਦੱਸੋ ਨਾ ਹੈਂ? ਵੰਡ ਹੋ ਗਈ ਸਹੀ ਹੋ ਗਿਆ ਪਾਕਿਸਤਾਨ ਲਹਿਦਾ ਹੋ ਗਿਆ ਇੰਡੀਆ ਲਹਿਦਾ ਹੋ ਗਿਆ ਨਹੀਂ ਇਹ ਤਾਂ ਹੁਣ ਸਾਨੂੰ ਪੁੱਛੋ ਨਾ ਕਿ ਜਿਹੜਾ ਮੁਲਕ ਛੱਡ ਕੇ ਆਏ ਹਾਂ ਵਤਨ ਨਹੀਂ ਹੈ ਹਾਂ ਇਹ ਆਂਦਾ ਹਾਂਜੀ ਗੱਲ ਦੀ ਤੇ ਆਪਣਾ ਤੋਤੇ ਦੀ ਪੈ ਗਈ ਜਿਆਦੀ ਅੱਛਾ ਹੈ ਹੁਣ ਤੋਤੇ ਨੇ ਜਿਹੜਾ ਵਧੀਆ ਤੋਂ ਵਧੀਆ ਫਲ ਲਿਆ ਕੇ ਗੱਲ ਨੂੰ ਦੇਣਾ ਖਾਣਾ ਜਿਹੜੇ ਖਾ ਲੈਣਾ ਤਾਂ ਉਹਨੇ ਫਿਰ ਹਾਏ ਵਤਨ ਇੱਕ ਦਿਨ ਤੋਤਾ ਕਹਿੰਦਾ ਵੀ ਯਾਰ ਤੂੰ ਬਦਨ ਪਕਾ ਕੇ ਚੱਲ ਖਾ ਹੁਣ ਜਨਾਬ ਗਾਲੇ ਹੇਠਾਂ ਜਾਂਦਾ ਤਾਂ ਹੁਣ ਤੋਤੇ ਨੇ ਉੱਤੇ ਛਾਪ ਕੀਤੀ ਯਾਰ ਸੀ ਨਾ ਲੈ ਗਿਆ ਇੱਕ ਮੇਰਾ ਥੁੱਕੀ ਕਿੱਕਰ ਉਹ ਤੇ ਉਹਦਾ ਹਾਲ आगे आख्या मेरा बच्चा छो कुछ
ਫਿਰ ਉਹ ਦਵੇ ਦਵੇ ਫਾੜ ਲਿਆ ਕੇ ਦਿੰਦਾ ਰਿਹਾ। ਤੇ ਸੁੱਕੀ ਗੱਲ ਨਹੀਂ ਹੁੰਦਾ। ਸੁੱਕੀ ਕਿੱਕਰ ਨੂੰ ਬੱਲੇ ਉਹਨੇ ਕਹਿੰਦੇ ਨਹੀਂ ਵਤਨ ਵਤਨੀ ਹੈ। ਸੋ ਗੱਲ ਥੋੜਿਆ ਸਾਡੇ 90 ਪਿੰਡਾਂ ਦੇ ਵਿੱਚ ਅੰਬ ਇੰਨਾ ਹੁੰਦਾ ਸੀ ਕਿ ਰੋਲ ਪੈੜੀਆਂ ਦੇ ਵਿੱਚ ਪਏ ਹੁੰਦੇ ਸੀ। ਆ ਗਏ ਸੀ, ਪਤਾ ਹੀ ਨਹੀਂ ਸੀ ਵੀ ਅੰਬ ਵੇਚੀ ਦੇ। ਹਰ ਜ਼ਿਮੀਂਦਾਰ ਨੇ 50-50 60-60 ਬੂਟੇ ਹਰ ਜ਼ਿਮੀਂਦਾਰ ਨੇ ਲਾਏ ਬਾਹਰ। ਆ ਗਈ ਸਾਨੂੰ ਮੇਰਾ ਸਾਡਾ ਅਸਲੀ ਦਾਦਾ ਸੀ। 14 ਕਨਾਲਾਂ ਵੰਡ ਸੀ। 14 ਕਨਾਲਾਂ ਦੇ ਵੰਡ ਚਾਰ ਸਵੇਰੇ ਉਹਨੇ ਜਾ 90 ਬੂਟੇ ਲਾਏ ਅੰਬਾਂ ਦੇ। ਜਿੱਦਣ ਅਸੀਂ ਆਏ ਉੱਜੜ ਕੇ ਆਏ ਉਸ ਦਿਨ ਅਸੀਂ ਪਹਿਲਾ ਫਲ ਉਹਦਾ ਲਿਆ, ਉਹਦਾ ਪਹਿਲਾ ਫਲ ਲਿਆ। ਆ ਗਈ ਤੇ ਬਤਨ ਹੀ ਆ ਸੋਹਣਿਆ। ਪਰ ਇੱਕ ਗੱਲ ਹੈ, ਜਿਹੜੇ ਉਧਰ ਰੱਜੇ ਸੀ ਨਾ ਉਹ ਇੱਧਰ ਭੁੱਖੇ ਹੈ। ਜਿਹੜੇ ਭੁੱਖੇ ਸਨ ਉਹ ਰੱਜੇ ਆ। ਇੰਨਾ ਕੁ ਫਰਕ ਪੈ ਗਿਆ ਜੀ। ਨਹੀਂ ਬਾਬਾ ਜੀ, ਮੈਂ ਤੁਹਾਨੂੰ ਪੁੱਛਦਾ ਪਿਆ ਸੀ ਕਿ ਤੁਸੀਂ ਰਲ ਕੇ ਵੱਸਦੇ ਹੋ, ਸਿੱਖ ਤੇ ਮੁਸਲਮਾਨ ਇੱਕੋ ਹੀ ਪੰਜਾਬ ਸੀ, ਉੜੀਸਾ ਨਹੀਂ ਸੀ ਪੰਜਾਬ, ਉਧਰ ਵਾਲਾ ਪੰਜਾਬ ਇੱਕ ਸੀ। ਉਹ ਸਹੀ ਸੀ ਜਾਂ ਵੰਡ ਹੋ ਕੇ ਹੁਣ ਸਹੀ ਹੈ? ਮੇਰੇ ਸਵਾਲ ਦੇ ਜਵਾਬ ਦਿਓ। ਮੈਂ ਤੈਨੂੰ ਮਿਸਾਲ ਹੀ ਦਿੱਤੀ ਕਿ ਬੋਤਲ ਨਹੀਂ ਆਪਣਾ ਸਾਰੇ ਰਲ ਕੇ ਵੱਸਦੇ, ਇੱਕ ਹੱਸਦੇ ਖੇਡਦੇ ਸੀ, ਕੌਡੀ ਖੇਡਣੀ, ਤਮਾਸ਼ੇ ਵੇਖਣੇ, ਇੱਕ ਜਗ੍ਹਾ ਤੇ ਬਹਿਣਾ, ਸਿੱਖਾਂ ਦੇ ਬਹਿਣਾ, ਅਸੀਂ ਵੀ ਬਹਿਣਾ। ਹਾਂਜੀ, ਕੋਈ ਪੁੱਛ ਪਰਤੀਤ ਨਹੀਂ ਸੀ। ਉਹ ਵੇਲੇ ਚੇਤੇ ਆਉਂਦੇ ਹਜੇ ਵੀ ਕਿ ਨਹੀਂ? ਕਿਉਂ ਬਾਬਾ ਜੀ, ਉਹ ਵੇਲੇ ਚੇਤੇ ਆਉਂਦੇ ਮੈਂ ਹਜੇ ਵੀ ਕਦੀ ਕਦੀ ਕਿ ਨਹੀਂ? ਬਿਲਕੁਲ ਆਉਂਦੇ। ਅੱਛਾ ਬਾਬਾ ਜੀ, ਆਖਰ ਤੇ ਮੇਰਾ ਤੁਹਾਡੇ ਅੱਗੇ ਥੋੜਾ ਛੋਟਾ ਜਿਹਾ ਇੱਕ ਬਸ ਰਿਕੁਐਸਟ ਹੀ ਹੈ, ਸਵਾਲ ਹੈ ਕਿ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਨੂੰ ਬਣਾਇਆ ਗਿਆ, ਸਾਡੇ ਕਾਇਦੇ-ਆਜ਼ਮ ਹੋ ਗਿਆ, ਜਿੰਨੇ ਵੀ ਲੀਡਰ ਸਨ ਉਸ ਟਾਈਮ ਦੇ, ਉਹਨਾਂ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਨੂੰ ਲਹਿਦਾ ਕੀਤਾ, ਆਪਣਾ ਵਤਨ ਲਹਿਦਾ ਲਿਆ, ਇੰਨੀਆਂ ਤੁਹਾਡੀਆਂ ਜਿਹੜੇ ਸ਼ਹਾਦਤਾਂ ਹੋਈਆਂ, ਬੜੇ ਮੁਸਲਮਾਨ ਜਿੰਨੇ ਮਾਈਗ੍ਰੇਟ ਹੋ ਗਏ, 25-30 ਲੱਖ ਮੁਸਲਮਾਨ ਮਰਵਾਇਆ, ਇੱਧਰੋਂ ਸਿੱਖ ਵੀ ਬਹੁਤ ਜ਼ਿਆਦਾ ਬੜੇ 'ਚ, ਕਿ ਜਿਹੜੇ ਮਕਸਦ ਵਾਸਤੇ ਪਾਕਿਸਤਾਨ ਹਾਸਲ ਕੀਤਾ, ਕਿਆ ਉਹ ਮਕਸਦ ਸਾਡਾ ਪੂਰਾ ਹੋ ਗਿਆ? ਹੋ ਗਿਆ। ਕਿਵੇਂ, ਕਿਹੜੇ ਮਕਸਦ? ਕਿਵੇਂ? ਹਾਂਜੀ, ਅੱਗੇ ਸੀ ਅਸੀਂ ਹਕੂਮਤ ਅੰਗਰੇਜ਼ ਦੀ ਵਿੱਚ। ਅੱਛਾ, ਅੰਗਰੇਜ਼ ਦੀ ਹਕੂਮਤ ਸੀ। ਹਾਂਜੀ, ਤੇ ਸਿਰ ਨਹੀਂ ਸੀ ਚੁੱਕ ਸਕਦੇ। ਹੁਣ ਅਸੀਂ ਆਜ਼ਾਦ ਹਾਂ। ਆ ਗਏ ਹੁਣ ਜੋ ਚਾਹੇ ਸੋ ਅਸੀਂ ਕਰ ਸਕਦੇ ਹਾਂ। ਬਾਬਾ ਜੀ ਕਿਵੇਂ ਆਜ਼ਾਦ ਆ? ਹੁਣ ਵੀ ਜੋ ਅੰਗਰੇਜ਼ ਚਾਹੁੰਦਾ ਉਹੀ ਹੋਣ ਡਿਆ ਸਾਡੇ ਮੁਲਕ ਤੇ। ਉਹ ਤਾਂ ਫਿਰ ਹੁਣ ਮੁਸਲਮਾਨ ਸ਼ੁਰੂ ਤੋਂ ਲੈ ਕੇ ਦੇਖਦਾ ਆ। 4 ਜ਼ਿਲ੍ਹੇ ਆਏ ਸੀ, ਇਹ ਪਾਕਿਸਤਾਨ ਨੇ ਬਾਬੇ ਨੇ ਲਏ ਸੀ। ਹਾਂਜੀ, ਹੁਸ਼ਿਆਰਪੁਰ, ਗੁਰਦਾਸਪੁਰ, ਲੁਧਿਆਣਾ ਤੇ ਜਲੰਧਰ। ਅੱਛਾ, ਇਹ 4 ਜ਼ਿਲ੍ਹੇ ਲਏ ਸੀ, ਪਾਕਿਸਤਾਨ ਦੇ ਵਿੱਚ ਆਏ ਸੀ। ਤੇ ਅਮੀਰ ਮੁਹੰਮਦ ਬਾਗਾ ਵਾਲਾ ਨਹਿਰੂ ਦੇ ਅੱਗੇ ਵਿਖਿਆ ਤੇ 4 ਜ਼ਿਲ੍ਹੇ ਉਧਰ ਚਲੇ ਗਏ। ਉਹ ਹੈ ਪਾਕਿਸਤਾਨ ਦਾ ਹਿੱਸਾ? ਉਹ ਪਾਕਿਸਤਾਨ ਦਾ ਹਿੱਸਾ। ਬਾਬੇ ਨੇ ਵੰਡ ਕੀਤੀ ਸੀ। ਬਾਬੇ ਦੀ ਵੀਡੀਓ ਦੇਖਦੇ ਰਹੇ ਅਸੀਂ। ਹਾਂਜੀ, ਬਾਬੇ ਨੇ ਸਾਰਾ ਇਲਾਕਾ ਜਿੰਨਾ ਪਾਕਿਸਤਾਨ ਦਾ ਸਾਰਾ ਇਲਾਕਾ ਫਿਰਿਆ, ਸਾਰੇ ਉਹ 4 ਜ਼ਿਲ੍ਹੇ ਫਿਰੇ, ਨਾਲ ਲਿਆਕਤ ਅਲੀ ਹੈ। ਤੇ ਉਹਨਾਂ ਨੇ ਆਖਿਆ ਠੀਕ ਹੈ। ਜਿਹੜੇ ਫਿਰ ਉਹ ਸ਼ਹੀਦ ਸੀ ਬਾਬੇ ਦੇ ਨਾਲ, ਡਾਕਟਰ ਇਕਬਾਲ, ਲਿਆਕਤ ਅਲੀ, ਅਮੀਰ ਮੁਹੰਮਦ ਬਾਗਾ ਵਾਲਾ, ਬਸ ਉਹ ਮੁਸਲਮਾਨ ਵੇਖ ਗਿਆ। ਜਿਹੜੇ ਮਾਜ਼ਰ ਸ਼ੈਨ ਹੋ ਗਏ, ਜਿਹੜੇ ਬਾਬੇ ਨੇ ਦੇਖਿਆ, ਬਾਬਾ ਪਿੱਟਿਆ। ਫਿਰ ਬਾਬਾ ਕੀ ਕਰਦਾ? TV ਦਾ ਅੱਗੇ ਮਜੀਦ ਸੀ। ਬਾਬਾ ਕੀ ਕਰ ਸਕਦਾ? 4 ਜ਼ਿਲ੍ਹੇ ਗਏ ਨੇ। 4 ਜ਼ਿਲ੍ਹੇ ਗਏ। ਬੜਾ ਰਕਬਾ ਬੰਦਾ, ਉਹ ਕਿੱਥੇ ਤੱਕ ਜਾਂਦਾ? 4 ਜ਼ਿਲ੍ਹੇ। ਤੇ ਉਹ ਜ਼ਿਲ੍ਹੇ ਜਿਹੜੇ ਕੁੜੀਆਂ ਹੋਏ ਸੋਨੇ ਦੀ ਚਿੜੀਆ। ਬਾਬਾ ਜੀ ਨੇ ਕਦੀ ਆਪਣਾ ਦਿਲ ਨਹੀਂ ਕੀਤਾ ਪਿੰਡ ਵੇਖਣ ਨੂੰ, ਜਾਂ ਜਾਣ ਨੂੰ? ਕਦੀ ਮਨ ਕਰ ਪੈਂਦਾ ਵੀ ਮੈਂ ਜਾਵਾਂ ਆਪਣਾ ਪਿੰਡ ਵੇਖਾਂ ਇੱਕ ਦਫਾ, ਉਵੇਂ ਦਾ, ਜਾਂ ਆਪਣੇ ਵੱਡਿਆਂ ਦੀ ਕਬਰਾਂ, ਜਾਂ ਕੋਈ ਕਦੀ ਖਿਆਲ ਆਇਆ ਮੇਰਾ? ਕੋਈ ਖਿਆਲ ਕਰ ਰਿਹਾ ਕੀ ਕਰਾਂ, ਕੀ ਆਂਦਾ? ਚਲੋ ਕਰ ਨਹੀਂ ਸਕਦਾ, ਮਤਲਬ ਦਿਲ 'ਚ ਤੇ ਆ ਹੀ ਜਾਂਦਾ ਨਾ ਆਪਦਾ ਖਿਆਲ। ਹਾਂਜੀ, ਕਰਾਂ ਕੀ ਲੈਣਾ, ਕੀ ਕਰ ਸਕਦਾ? ਘੁੰਮਦਾ ਚਲੋ ਨਰਮ ਹੋਏ, ਕੋਈ ਵੀਜ਼ੇ ਨਰਮ ਹੁੰਦਾ ਘੁੰਮਦਾ, ਚਲੋ ਕਿਸੇ ਦਿਲ ਕਰੇ ਜਾ ਵੀ ਸਕੇ ਉੱਧਰ, ਆਸਾਨੀ ਨਾਲ ਮਿਲ ਜਾਵੇ। ਮੈਂ ਨੇ ਇੰਡੀਆ ਦੇ ਵਿੱਚ ਜਦੋਂ ਉੱਧਰ ਰਹਿੰਦੇ ਸੀ ਨਾ ਅਸੀਂ, ਤੇ ਮਾਮਾ ਮੇਰਾ ਫੌਜ ਦੇ ਵਿੱਚ ਆਇਆ ਤੇ ਮਲਤਾਨ 4 ਸਾਲ ਉੱਥੇ ਨੌਕਰੀ ਕੀਤੀ। ਬਿਮਾਰ ਹੋ ਥੋੜਾ ਬੜਾ ਸੀ ਤੇ ਘੋੜਾ ਬੜਾ ਸੀ, ਜਵਾਨ ਸੀ।
ਤੇ ਹੋਰ ਵੀ ਇਹਦੇ ਕੋਈ ਇਲਮ ਦਾ ਹਿਸਾਬ ਕਿਤਾਬ ਵੀ ਸੀ। तो अंग्रेज जो तमाशा उस किया ना, तो अंग्रेज बड़ा खुश होया। जब अंग्रेज खुश होया तो उन्हें उठ के थप्पड़ दिता। मेरा 4 साल लिया, बीमार हो गया। उत्थे जरा सानू खत गया दीन मोहम्मद का नाम, दीन मोहम्मद बीमार हो गया। इतने भी मलतान मेरी मनाली मेरी वालदा ਅਸੀਂ 3 ਜਾਣੇ ਇੱਥੇ ਆਏ ਮਲਤਾਨ। ਵੇਖਿਆ ਤਾਂ ਮਾਮਾ ਆ ਕੇ ਲੰਮਾ ਪਿਆ ਬੈੱਡ ਦੇ ਉੱਤੇ। ਪੁੱਛਿਆ ਹੋਇਆ ਵੀ ਤੁਸੀਂ ਕਿਉਂ ਆਏ? ਮੈਂ ਤੰਦਰੁਸਤ ਹਾਂ। ਸਾਡੀ ਮੇਰੀ ਉੱਠ ਕੇ ਬਹਿ ਗਿਆ, ਮੈਂ ਤੰਦਰੁਸਤ ਹਾਂ। ਮਾਂ ਤੂੰ ਕਿਉਂ ਆਈ? ਭੈਣ ਤੂੰ ਕਿਉਂ ਆਈ? ਮੇਰੇ ਸਿਰ 'ਤੇ ਪਿਆਰ ਦਿੱਤਾ। 3 ਦਿਨ ਅਸੀਂ ਇੱਥੇ ਰਹੇ ਮਲਤਾਨ ਉਹਦੇ ਕੋਲ। ਚਲੋ ਹੁਣ ਜਿਹੜੇ ਜਣਾ ਕੋਈ 10 ਜੰਗ ਹੋ ਗਏ मगर खास चल गया दीन मत पाओ। तो उसकी खबर मैं जाके देखी है मलतान दे मामे पिंडी का पत्थर लगा। मैं अपने फौजी एरिए के कबर था कैंट के उत्थे मैं खबर देखी। बाकी बाबा जी बड़िया कुर्बानियां दित्तियां ने तुसां महाजरां ने जिन्ने भी इधर आए हो, बहुत कुर्बानी दी तुसां अपना सारा कुछ घर छड्डे, अपनियां जानां दित्तियां, तुहाडे वड्डियां छोटियां सारे बड़े मुसलमान शहीद होए ने। बेहद गड्डियां से टुरे आ। इत्थे आ गड्ढा मेरे मासड़ दा, और मगर एक होर बंदा ओहदा गड्ढा, इत्थे साडा गड्ढा। आ नाल धोबिया आ कपड़ा। सिख आया घोड़ी के उत्ते, हम सारे देखते पे। उन्होंने जरा कुड़ी की बांह फड़ी घोड़ी के बाद खिच। ये जरा मेरा चाचा इस बाज मारी फुफड़ ने समझ वो मुसलमाना की इज्जत ले जाते। उसके भा उन्हें गड्ढे च मास खिंचे। एक ये बंदा चाचा साडा ते एक बंदा नवाब की कोठड़ी जरा दौड़ के सया फड़ते। अच्छा, जंगली सया दौड़ के फड़ते। इन्नी दौड़ सी इन्नी दौड़ सी। अंग्रेज जैसे देखे ना तो लगा क्या दोनों बंदे के और नारा कटो, और नारा कर दो, ये बंदे का ना। तो जरा मेरा दादा से ना वो चुप के कुर्सी मारी, वो सगन निकल जा कुड़िया वे कुत्तिया ये जे जवान दे नारा कटा। बड़े बड़े जवान सन, बड़े बड़े जवान। ये फिर जरा साढ़ा चाचे ने बात खिंच गए थे नाल दोवे भरा सारा भरोजा फिर चढ़ वो घोड़ी के मगर गए। जाओ डकिया घोड़ी ला लिया सिख ने लाया। सिख ने बारी तलवार, दूजे ने इत्थे मारिया, इत्थे जोड़ से गठिया का जोड़ से मारदा सोटा तलवार हो गई। घोड़ी लगाम फड़ ले इसे गल कर सिखा किन्ने टोटे करिए। सिख ना ला प्यो की गुरु का दा, गुरु का बात मार जाए। फिर मुसलमान ने जब चढ़ाया मार जाता छड़ देता उसे के जा हालात चलाए थी। मुसलमान अपनी इज्जत हिफाजत कर दे तो सकता। चलो बाबा जी बड़ी बड़ी मेहरबानी, जिंदे वास्ते रहो। तुसीं सानू अपनी जिहड़ी कहानी रिकॉर्ड कराई 1947 वाली, अपना अखी वेखिया सारा कुछ सानू दसिया, ਉਹਦੇ ਵਾਸਤੇ ਤੁਹਾਡਾ बड़ी मेहरबानी जी। जिंदे वास्ते रहो। नाज़रीन उम्मीद है ਤੁਹਾਨੂੰ ਅੱਜ ਦੀ ਜਿਹੜੀ ਵੀਡੀਓ पसंद आई होगी। अगर ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦਾ ਜਿਹੜਾ ਇੰਟਰਵਿਊ ਕੀਤਾ ਜਾਏ, ਸਾਡੇ ਵੱਡਿਆਂ ਪਿੰਡ ਵਿਖਾਇਆ ਜਾਏ, ਸਾਡਾ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਇਹਦੇ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਜਾਂ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਮਿਲਾਂਗੇ ਇੱਕ ਨਵੇਂ ਪਿੰਡ ਨਵੀਂ ਜਗ੍ਹਾ ਤੇ ਨਵੀਂ ਵੀਡੀਓ ਨਾਲ। ਉਦੋਂ ਤੱਕ ਸੌਂਦੇ ਹੋ, ਇਜਾਜ਼ਤ ਰੱਬ ਰੱਖਾ।